ਅਗਲੀ ਖਬਰ ਵੱਲ ਚਲੀਏ। ਫੈਡਰਲ ਹੈਲਥ ਆਫੀਸ਼ੀਅਲਸ ਨੇ ਅੱਜ ਵਾਰਨਿੰਗ ਦਿੱਤੀ ਹੈਗੀ ਆ, ਕਹਿੰਦੇ ਪਈ ਵਰਡ ਫਲੂ ਫੈਲਿਆ ਹੈਗਾ ਅਮਰੀਕਾ ਦੇ ਵਿੱਚ। ਹਜੇ ਤੱਕ ਲੋਕਾਂ ਨੂੰ ਕੋਈ ਇਹ ਤੋਂ ਖਤਰਾ ਨਹੀਂ, ਪਰ ਪੰਛੀਆਂ ਦੇ ਵਿੱਚ ਜਾਂ ਖਾਸ ਕਰਕੇ ਪੋਲਟਰੀ ਫਾਰਮਸ ਦੇ ਵਿੱਚ ਇਸ ਦਾ ਕਾਫੀ ਅਸਰ ਹੋ ਸਕਦਾ ਹੈ। ਈਸਟ ਕੋਸਟ ਤੇ ਮਿਡ ਵੈਸਟ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਜਿਹੜੇ ਆ ਕੇਸ ਪਾਏ ਗਏ ਹੈਗੇ ਆ। ਕਹਿੰਦੇ ਵੀ ਈਵਨ ਦੋ ਹਿਊਮਨ ਦੇ ਵਿੱਚ ਇਹ ਬਰਡ ਫਲੂ ਜਾਣਾ ਕਾਫੀ ਲੋ ਹੈਗਾ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ, ਪਰ ਫਿਰ ਵੀ ਹਰ ਇੱਕ ਨੂੰ ਮੋਨੀਟਰ ਕੀਤਾ ਜਾ ਰਿਹਾ ਹੈਗਾ। ਜੀ। ਕੱਲ ਦੀਆਂ ਜਿਹੜੀਆਂ ਚਰਚਾਵਾਂ ਤੇਜ਼ ਹੋਈਆਂ ਨੇ, ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ, ਉਹਨਾਂ ਦੀ ਜਿਹੜੀ ਵਾਈਫ ਹੈਗੀ ਆ, ਉਹਨਾਂ ਦੇ ਤੇ ਰਾਸ਼ਟਰਪਤੀ ਟਰੰਪ ਤੇ ਸਾਬਕਾ ਚੀਫ ਆਫ ਸਟਾਫ ਜਿਹੜੇ ਮਾਰਕ ਮੀਡੋਜ਼ ਆ, ਉਹਨਾਂ ਦੇ ਦਰਮਿਆਨ ਗੱਲਾਂ ਬਾਤਾਂ, ਟੈਕਸਟ ਮੈਸੇजेस ਆ, ਉਹ ਸਾਹਮਣੇ ਆਏ ਆ ਵੀ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਜਸਟਿਸ ਦੀ ਵਾਈਫ ਆ, ਉਹ ਪੁਸ਼ ਕਰ ਰਹੀ ਸੀ ਮਾਰਕ ਮੀਡੋਜ਼ ਨੂੰ ਵੀ 2020 ਦੇ ਇਲੈਕਸ਼ਨਸ ਦੇ ਨਤੀਜੇ ਆ, ਉਹਨਾਂ ਨੂੰ ਓਵਰਟਰਨ ਜਿਹੜਾ ਆ ਉਹ ਬਦਲਿਆ ਜਾਵੇ। ਇਸ ਦੇ ਉੱਤੇ ਸੈਨੇਟਰ ਰੌਨ ਵਿੰਡਨ ਜਿਹੜੇ ਡੈਮੋਕ੍ਰੇਟ ਹੈਗੇ ਨੇ ਔਰੇਗਨ ਤੋਂ, ਉਹਨਾਂ ਨੇ ਇਹ ਬਿਆਨ ਦਿੱਤਾ ਵੀ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ ਆ, ਉਹਨਾਂ ਨੂੰ ਅਜਿਹੇ ਮਾਮਲਿਆਂ ਦੇ ਵਿੱਚੋਂ ਆਪਣੇ ਆਪ ਨੂੰ ਰਿਕਿਊਜ਼ ਕਰ ਲੈਣਾ ਚਾਹੀਦਾ ਆ, ਲਾਂਭੇ ਕਰ ਲੈਣਾ ਚਾਹੀਦਾ ਵੀ ਉਹਨਾਂ ਕੇਸਾਂ ਦੀ ਸੁਣਵਾਈ ਦੇ ਵਿੱਚ ਉਹ ਨਾ ਬੈਠਣ। ਖਾਸ ਕਰਕੇ ਜਿਹੜੇ 6 ਜਨਵਰੀ ਦੇ ਉੱਤੇ ਜਿਹੜਾ ਯੂਐਸ ਕੈਪੀਟਲ ਦੇ ਉੱਤੇ ਹੋਇਆ ਹਮਲਾ ਸੀ, ਉਸ ਦੇ ਨਾਲ ਸੰਬੰਧਿਤ, ਜਾਂ ਪ੍ਰੈਜ਼ੀਡੈਂਟ ਟਰੰਪਸ ਦੇ ਨਾਲ ਜਿਹੜੀਆਂ ਜੇ 2024 ਦੀਆਂ ਇਲੈਕਸ਼ਨ ਦੇ ਵਿੱਚ ਕਹਿੰਦੇ ਉਹ ਰਨ ਕਰਦੇ ਆ, ਤੇ ਉਸ ਦੇ ਜਿਹੜੇ ਕੇਸਾਂ ਦੇ ਬਾਬਤ। ਸੋ ਹੁਣ ਦੇਖੋ ਕੀ ਬਣਦਾ ਹੈ। ਕਹਿੰਦੇ ਵੀ 29 ਟੈਕਸਟ ਇਹਨਾਂ ਦੋਨਾਂ ਦੇ ਦਰਮਿਆਨ, ਜਿਹੜੀ ਜਿਨੀ ਥਾਮਸ ਤੇ ਮੀਡੋਜ਼ ਆ, ਉਹਨਾਂ ਦੇ ਦਰਮਿਆਨ ਆਏ ਸੀ। ਸੋ ਉਹਦੇ ਵਿੱਚ ਇਹਨਾਂ ਨੇ ਇਲੈਕਸ਼ਨ ਨੂੰ ਓਵਰਟਰਨ ਕਰਨ ਦੇ ਲਈ ਮੈਡੋਜ਼ ਨੂੰ ਪੁਸ਼ ਕਰ ਰਿਹਾ ਸੀ ਵੀ ਤੁਸੀਂ 2020 ਦੇ ਇਲੈਕਸ਼ਨ ਦੇ ਨਤੀਜਿਆਂ ਦੇ ਉਲਟ ਜਿਹੜਾ ਉਹ ਜਾਓ, ਯਾਨੀ ਕਿ ਉਸ ਨੂੰ ਝੂਠਿਆ ਇੱਕ ਹਿਸਾਬ ਦੇ ਨਾਲ ਕਰਾਰ ਦੇਵੋ। ਅਗਲੀ ਖਬਰ ਵੱਲ ਚਲੀਏ। ਫੈਡਰਲ ਹੈਲਥ ਆਫੀਸ਼ੀਅਲਸ ਨੇ ਅੱਜ ਵਾਰਨਿੰਗ ਦਿੱਤੀ ਹੈਗੀ ਆ, ਕਹਿੰਦੇ ਪਈ ਵਰਡ ਫਲੂ ਫੈਲਿਆ ਹੈਗਾ ਅਮਰੀਕਾ ਦੇ ਵਿੱਚ। ਹਜੇ ਤੱਕ ਲੋਕਾਂ ਨੂੰ ਕੋਈ ਇਹ ਤੋਂ ਖਤਰਾ ਨਹੀਂ, ਪਰ ਪੰਛੀਆਂ ਦੇ ਵਿੱਚ ਜਾਂ ਖਾਸ ਕਰਕੇ ਪੋਲਟਰੀ ਫਾਰਮਸ ਦੇ ਵਿੱਚ ਇਸ ਦਾ ਕਾਫੀ ਅਸਰ ਹੋ ਸਕਦਾ ਹੈ। ਈਸਟ ਕੋਸਟ ਤੇ ਮਿਡ ਵੈਸਟ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਜਿਹੜੇ ਆ ਕੇਸ ਪਾਏ ਗਏ ਹੈਗੇ ਆ। ਕਹਿੰਦੇ ਵੀ ਈਵਨ ਦੋ ਹਿਊਮਨ ਦੇ ਵਿੱਚ ਇਹ ਬਰਡ ਫਲੂ ਜਾਣਾ ਕਾਫੀ ਲੋ ਹੈਗਾ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ, ਪਰ ਫਿਰ ਵੀ ਹਰ ਇੱਕ ਨੂੰ ਮੋਨੀਟਰ ਕੀਤਾ ਜਾ ਰਿਹਾ ਹੈਗਾ। ਜੀ। ਕੱਲ ਦੀਆਂ ਜਿਹੜੀਆਂ ਚਰਚਾਵਾਂ ਤੇਜ਼ ਹੋਈਆਂ ਨੇ, ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ, ਉਹਨਾਂ ਦੀ ਜਿਹੜੀ ਵਾਈਫ ਹੈਗੀ ਆ, ਉਹਨਾਂ ਦੇ ਤੇ ਰਾਸ਼ਟਰਪਤੀ ਟਰੰਪ ਤੇ ਸਾਬਕਾ ਚੀਫ ਆਫ ਸਟਾਫ ਜਿਹੜੇ ਮਾਰਕ ਮੀਡੋਜ਼ ਆ, ਉਹਨਾਂ ਦੇ ਦਰਮਿਆਨ ਗੱਲਾਂ ਬਾਤਾਂ, ਟੈਕਸਟ ਮੈਸੇजेस ਆ, ਉਹ ਸਾਹਮਣੇ ਆਏ ਆ ਵੀ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਜਸਟਿਸ ਦੀ ਵਾਈਫ ਆ, ਉਹ ਪੁਸ਼ ਕਰ ਰਹੀ ਸੀ ਮਾਰਕ ਮੀਡੋਜ਼ ਨੂੰ ਵੀ 2020 ਦੇ ਇਲੈਕਸ਼ਨਸ ਦੇ ਨਤੀਜੇ ਆ, ਉਹਨਾਂ ਨੂੰ ਓਵਰਟਰਨ ਜਿਹੜਾ ਆ ਉਹ ਬਦਲਿਆ ਜਾਵੇ। ਇਸ ਦੇ ਉੱਤੇ ਸੈਨੇਟਰ ਰੌਨ ਵਿੰਡਨ ਜਿਹੜੇ ਡੈਮੋਕ੍ਰੇਟ ਹੈਗੇ ਨੇ ਔਰੇਗਨ ਤੋਂ, ਉਹਨਾਂ ਨੇ ਇਹ ਬਿਆਨ ਦਿੱਤਾ ਵੀ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ ਆ, ਉਹਨਾਂ ਨੂੰ ਅਜਿਹੇ ਮਾਮਲਿਆਂ ਦੇ ਵਿੱਚੋਂ ਆਪਣੇ ਆਪ ਨੂੰ ਰਿਕਿਊਜ਼ ਕਰ ਲੈਣਾ ਚਾਹੀਦਾ ਆ, ਲਾਂਭੇ ਕਰ ਲੈਣਾ ਚਾਹੀਦਾ ਵੀ ਉਹਨਾਂ ਕੇਸਾਂ ਦੀ ਸੁਣਵਾਈ ਦੇ ਵਿੱਚ ਉਹ ਨਾ ਬੈਠਣ। ਖਾਸ ਕਰਕੇ ਜਿਹੜੇ 6 ਜਨਵਰੀ ਦੇ ਉੱਤੇ ਜਿਹੜਾ ਯੂਐਸ ਕੈਪੀਟਲ ਦੇ ਉੱਤੇ ਹੋਇਆ ਹਮਲਾ ਸੀ, ਉਸ ਦੇ ਨਾਲ ਸੰਬੰਧਿਤ, ਜਾਂ ਪ੍ਰੈਜ਼ੀਡੈਂਟ ਟਰੰਪਸ ਦੇ ਨਾਲ ਜਿਹੜੀਆਂ ਜੇ 2024 ਦੀਆਂ ਇਲੈਕਸ਼ਨ ਦੇ ਵਿੱਚ ਕਹਿੰਦੇ ਉਹ ਰਨ ਕਰਦੇ ਆ, ਤੇ ਉਸ ਦੇ ਜਿਹੜੇ ਕੇਸਾਂ ਦੇ ਬਾਬਤ। ਸੋ ਹੁਣ ਦੇਖੋ ਕੀ ਬਣਦਾ ਹੈ। ਕਹਿੰਦੇ ਵੀ 29 ਟੈਕਸਟ ਇਹਨਾਂ ਦੋਨਾਂ ਦੇ ਦਰਮਿਆਨ, ਜਿਹੜੀ ਜਿਨੀ ਥਾਮਸ ਤੇ ਮੀਡੋਜ਼ ਆ, ਉਹਨਾਂ ਦੇ ਦਰਮਿਆਨ ਆਏ ਸੀ। ਸੋ ਉਹਦੇ ਵਿੱਚ ਇਹਨਾਂ ਨੇ ਇਲੈਕਸ਼ਨ ਨੂੰ ਓਵਰਟਰਨ ਕਰਨ ਦੇ ਲਈ ਮੈਡੋਜ਼ ਨੂੰ ਪੁਸ਼ ਕਰ ਰਿਹਾ ਸੀ ਵੀ ਤੁਸੀਂ 2020 ਦੇ ਇਲੈਕਸ਼ਨ ਦੇ ਨਤੀਜਿਆਂ ਦੇ ਉਲਟ ਜਿਹੜਾ ਉਹ ਜਾਓ, ਯਾਨੀ ਕਿ ਉਸ ਨੂੰ ਝੂਠਿਆ ਇੱਕ ਹਿਸਾਬ ਦੇ ਨਾਲ ਕਰਾਰ ਦੇਵੋ।